व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। डॉक्टर साहब ਹੁਣ ਅਸੀਂ ਗੱਲ ਕਰੀਏ ਅਮਰੀਕਾ ਤੇ ਭਾਰਤ ਦੇ ਰਿਲੇਸ਼ਨਸ ਦੀ ਗੱਲ ਕੀਤੀ ਹੈ। ਹੁਣ ਥੋੜਾ ਜਿਹਾ ਕੈਨੇਡਾ ਵੱਲ ਨੂੰ ਵੀ ਦੇਖੀਏ ਵੀ ਜਦੋਂ ਅਮਰੀਕਾ ਨੇ ਇਹ ਸਾਰੀ ਇੰਡਾਈਟਮੈਂਟ ਜਿਹੜੀ ਹੈ ਕੋਰਟ ਦੇ ਵਿੱਚ ਆਉਂਦੀ ਹੈ ਤੇ ਫਿਰ ਇੰਡਾਈਟਮੈਂਟ ਦੀ ਜਿਹੜੀਆਂ ਡੀਟੇਲਸ ਨੇ ਉਹ ਸਾਹਮਣੇ ਆਉਂਦੀਆਂ ਨੇ, ਉਹ ਤੋਂ ਬਾਅਦ ਸਿੱਧਾ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਵੀ ਉਦੋਂ ਬਿਆਨ ਸੀ ਤੇ ਓਵਰਆਲ ਸਾਰਿਆਂ ਨੇ ਇਹ ਗੱਲ ਮੰਨੀ ਵੀ ਜਿਹੜੀ ਗੱਲ ਇੰਨੇ ਚਿਰ ਤੋਂ ਟਰੂਡੋ ਕਹਿ ਰਹੇ ਸੀ ਉਹਦਾ ਵੇਟ ਹੈ ਉਹਦੇ ਵਿੱਚ, ਤੇ ਭਾਰਤ ਕਿਤੇ ਨਾ ਕਿਤੇ ਉਹ ਸਾਰੇ ਤੋਂ ਭੱਜਦਾ ਨਜ਼ਰ ਆਇਆ। ਤੇ ਇਹ ਗੱਲ ਵੀ ਮੁੜ ਕੇ ਐਨਾਲਾਈਜ਼ ਹੋਈ ਕਿ ਅਮਰੀਕਾ ਪ੍ਰਤੀ ਭਾਰਤ ਦਾ ਰਵੱਈਆ ਜਾਂ ਉਹਨਾਂ ਦਾ ਜਵਾਬ ਹੋਰ ਕਿਸਮ ਦਾ ਸੀ ਤੇ ਕੈਨੇਡਾ ਪ੍ਰਤੀ ਹੋਰ ਕਿਸਮ ਦਾ ਸੀਗਾ। ਹੁਣ ਇਹ ਸਾਰੀ ਡਿਵੈਲਪਮੈਂਟ ਤੋਂ ਬਾਅਦ ਕੀ ਕੈਨੇਡਾ ਦਾ ਜਿਹੜਾ ਇਸ ਵਕਤ ਉੱਥੇ ਪੋਲੀਟੀਕਲੀ ਇਸ ਸਾਰੇ ਇਸ਼ੂ ਨੂੰ ਲੈ ਕੇ ਜਿੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੀਆਂ ਡੀਟੇਲਸ ਬਾਹਰ ਆ ਰਹੀਆਂ ਨੇ, ਜਾਂ ਇੰਡੀਅਨ ਇੰਟਰਫੀਰੈਂਸ ਦੀ ਗੱਲ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਹੋ ਰਹੀ ਹੈ, ਉਹ ਤੋਂ ਬਾਅਦ ਹੋਰ ਸਟੋਰੀਜ਼ ਵੀ ਆਈਆਂ ਨੇ। ਤੇ ਅੱਜ ਦੀ ਵੀ ਇੱਕ ਮੇਜਰ ਸਟੋਰੀ ਹੈਗੀ ਹੈ ਵੀ ਮੇਜਰ ਪੋਲੀਟੀਕਲ ਪਾਰਟੀ ਦੀ ਜਿਹੜੀ ਇੰਟਰਨਲ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਵੀ ਇੰਡੀਅਨ ਇਨਫਲੂਐਂਸ ਪਿਛਲੇ ਸਾਲ 2022 ਦੇ ਵਿੱਚ ਉਹਦੀ ਵੀ ਰਿਪੋਰਟਿੰਗ ਜਿਹੜੀ ਹੈ ਕੈਨੇਡੀਅਨ ਮੀਡੀਆ ਦੇ ਵਿੱਚ ਦੇਖੀ ਜਾ ਰਹੀ ਹੈ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਕੈਨੇਡਾ ਕੀ ਰੁਖ ਲੈਣ ਜਾ ਰਿਹਾ ਤੇ ਕਿੰਨਾ ਕੁ ਸਖਤ ਸਟੈਂਡ ਜਾਂ ਕਿੰਨਾ ਕੁ ਹਾਰਡ ਟਾਈਮ ਉਹ ਭਾਰਤ ਨੂੰ ਦਊਗਾ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਇੱਕ ਵੱਡਾ ਸਵਾਲ ਹੈ। देखो ਅਸੀਂ ਕੱਲ ਵੀ ਜਸਟਿਨ ਟਰੂਡੋ ਨੇ ਜਿਹੜੀ ਈਅਰ ਐਂਡ ਪ੍ਰੈਸ ਕਾਨਫਰੰਸ ਕੀਤੀ ਕੈਨੇਡੀਅਨ ਪ੍ਰੈਸ ਦੇ ਲਈ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ, ਉਸ ਦੇ ਉੱਤੇ ਗੱਲਬਾਤ ਕੀਤੀ ਸੀ। ਔਰ ਜੇ ਉਸੇ ਹੀ ਲਾਈਟ ਦੇ ਵਿੱਚ ਅਸੀਂ ਦੇਖੀਏ ਤੇ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਜਸਟਿਨ ਟਰੂਡੋ ਇਸ ਸਾਰੇ ਪੀਰੀਅਡ 'ਚ ਜਿਨ੍ਹਾਂ ਨੂੰ ਈਵਨ ਜਿਹੜੇ ਇੰਡੀਅਨ ਇਨਫਲੂਐਂਸ ਵਾਲੇ ਕੋਈ ਵੈਸਟਰਨ ਮੀਡੀਆ ਵਾਲੇ ਵੀ ਉਹ ਪੋਲੀਟੀਕਲੀ ਇਮੈਚਿਓਰ ਜਾਂ ਟੂ ਯੰਗ ਜਾਂ ਇਸ ਕਿਸਮ ਦੇ ਲਕਬ ਦਿੰਦੇ ਸੀ, ਉਹ ਹੁਣ ਸ਼ਾਇਦ ਉਹਨਾਂ ਨੂੰ ਆਪਣਾ ਵਿਊ ਬਦਲਣਾ ਪਏਗਾ ਕਿ ਜਸਟਿਨ ਟਰੂਡੋ ਨੇ ਜਿਸ ਲੈਵਲ ਦੀ ਮੈਚਿਓਰਿਟੀ ਦਿਖਾਈ, ਇਹਦੇ ਬਾਵਜੂਦ ਕਿਸ ਕਦਰ ਟ੍ਰੋਲਿੰਗ, ਕਿਸ ਕਦਰ ਨੈਗੇਟਿਵਿਟੀ, ਕਿਸ ਕਦਰ ਪ੍ਰੋਪੇਗੈਂਡਾ, ਔਰ ਜਿਸ ਬੰਦੇ ਕੋਲ ਸਾਰੀ ਅੰਦਰੂਨੀ ਜਾਣਕਾਰੀ ਹੋਏ ਕਿ ਵੀ ਕੀ ਹੈ, ਇਹਦੇ ਬਾਵਜੂਦ ਉਹ ਇਸ ਕਿਸਮ ਦੀ ਹਿਊਮਿਲੇਸ਼ਨ ਔਰ ਕੋਈ ਲਫ਼ਜ਼ ਵੀ ਉਹਨਾਂ ਦਾ, ਕਿਉਂਕਿ ਉਹ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਗੱਲ ਕਰਦੇ ਨੇ ਤੇ ਉਹਨਾਂ ਦੇ ਸਾਹਮਣੇ ਕੈਨੇਡਾ 'ਚ ਰਹਿਣ ਵਾਲੇ ਸਿੱਖ, ਮੁਸਲਮਾਨ, ਹਿੰਦੂ, ਬਿਲੀਵਰ, ਨੌਨ ਬਿਲੀਵਰ ਸਭ ਇੱਕੋ ਹੀ ਹੁੰਦੇ ਨੇ। ਸਟ੍ਰਿਕਟਲੀ ਚਾਰਟਰ ਆਫ ਰਾਈਟਸ ਦੇ ਥੱਲੇ ਜਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਜਿਸ ਕਨਸਟੀਟਿਊਸ਼ਨ ਦੀ ਉਹਨਾਂ ਨੇ ਸਹੁੰ ਚੁੱਕੀ ਹੋਈ ਹੈ ਉਹ ਉਹਦੇ ਹੀ ਤਰਜਮਾਨੀ ਕਰਦੇ ਆ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਔਰ ਉਹਨਾਂ ਦਾ ਨੂੰ ਜਿਹੜਾ ਸੁਰੱਖਿਅਤ ਰੱਖਣਾ, ਇਹ ਉਹਨਾਂ ਦਾ ਜਿਹੜਾ ਹੈ ਉਹ ਮੇਨ ਪਹੁੰਚ ਹੁੰਦੀ ਹੈ ਉਹਨਾਂ ਦੀ ਗੱਲਾਂ 'ਚ। ਲੇਕਿਨ ਬੜੀ ਮੈਚੋਰਿਟੀ ਦੇ ਨਾਲ ਉਹਨਾਂ ਨੇ ਸਾਰੇ ਪੀਰੀਅਡ 'ਚ, ਅਸੀਂ 18 ਸਤੰਬਰ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਜਿਹੜੀ ਇਸ ਕੈਨੇਡੀਅਨ ਮੀਡੀਆ ਨਾਲ ਉਹਨਾਂ ਦੀ ਈਅਰ ਐਂਡ ਕਾਨਫਰੰਸ ਹੈ, ਕਿਉਂਕਿ ਅਜੇ 1 ਸਾਲ ਭਾਵੇਂ ਚੋਣਾਂ ਦੇ ਵਿੱਚ ਪਿਆ ਹੈ, ਲੇਕਿਨ ਇੱਕ ਸਟੇਜ ਸੀ ਕਿ ਜਸਟਿਨ ਟਰੂਡੋ ਕੋਵਿਡ ਤੋਂ ਬਾਅਦ ਬਹੁਤ ਪੋਪੂਲਰ ਉਹਨਾਂ ਦਾ ਗ੍ਰਾਫ ਸੀ। ਫਿਰ ਥੋੜਾ ਬਹੁਤ ਇਕਨੋਮਿਕਲ ਜਿਹੜੀ ਥੋੜੀ ਡਰਾਬੈਕ, ਦੇਖੋ ਇਹਨਾਂ ਮੁਲਕਾਂ 'ਚ ਵੀ ਅਸੀਂ ਜੋ ਮਰਜ਼ੀ ਕਹੀਏ, ਕੋਈ ਜਦੋਂ ਨਵੀਂ ਚੋਣ ਆਏਗੀ ਤੇ ਜੇ ਬਾਈਡਨ ਨੇ ਚਾਈਨਾ ਵੱਲ ਥੋੜਾ ਸੌਫਟ ਰੁਖ ਕੀਤਾ, ਜਿਹਨੂੰ ਇਹਨਾਂ ਦੇ ਐਨਾਲਿਸਟ ਕਹਿੰਦੇ ਨੇ ਰੀਵਿਜ਼ਿਟਿੰਗ ਚਾਈਨਾ ਪਾਲਿਸੀ, ਜਿਹਦੇ ਥੱਲੇ ਉਹਨਾਂ ਦਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੀ ਆਇਆ ਜਾਂ ਦੂਜਾ, ਕਿਉਂਕਿ ਜਿਹੜੀ 2024 ਦੀ ਇਲੈਕਸ਼ਨ ਹੈ ਉਹ ਇਕੋਨਮੀ ਦੇ ਉੱਤੇ ਹੀ ਹੋਏਗੀ। ਕੈਨੇਡਾ 'ਚ ਵੀ ਅਲਟੀਮੇਟਲੀ ਰੋਟੀ ਕੱਪੜਾ ਮਕਾਨ, ਭਾਵੇਂ ਉਹ ਪੂਅਰ ਨੇਸ਼ਨਸ ਹੋਣ, ਥਰਡ ਵਰਲਡ ਕੰਟਰੀਜ਼ ਹੋਣ ਜਾਂ ਫਸਟ ਵਰਲਡ ਕੰਟਰੀਜ਼ ਹੋਣ, ਅਲਟੀਮੇਟਲੀ ਡਿਸਾਈਡਿੰਗ ਫੈਕਟਰ ਇਕੋਨਮੀ ਹੁੰਦੀ ਹੈ। ਸੋ ਮੈਨੂੰ ਲੱਗਦਾ ਵੀ ਅਮਰੀਕਾ ਨੂੰ ਵੀ ਲੱਗਿਆ ਵੀ ਚਾਈਨਾ ਨੂੰ ਥੋੜਾ ਸੌਫਨ ਕੀਤਾ ਜਾਏ ਤਾਂ ਕਿ ਇਕਨੋਮਿਕਲ ਫੈਕਟਰ ਪਾਵਰਫੁਲ। ਸੋ ਜਸਟਿਨ ਟਰੂਡੋ ਨੂੰ ਜਿਹੜੇ ਇਹ ਲੋਕ ਕਹਿੰਦੇ ਸੀ, ਖਾਸ ਤੌਰ ਤੇ ਇੰਡੀਅਨ ਸਿਸਟਮ ਵਾਲੇ, ਕਿ ਜੇ ਇਹ ਤਾਂ ਸਿੱਖਾਂ ਦੀਆਂ ਵੋਟਾਂ ਲੈਣ ਲਈ ਜਾਂ ਐਕਸਟਰਾ ਮਾਈਲ, ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਨੇ ਬਿਲਕੁਲ ਬੈਲੈਂਸ ਮੇਨਟੇਨ ਰੱਖਿਆ। ਔਰ ਜਿਹੜੀ ਕੱਲ ਦੀ ਗੁਫ਼ਤਗੂ ਦੇ ਵਿੱਚ ਵੀ ਉਹਨਾਂ ਨੇ ਮੀਡੀਆ ਨੂੰ ਇਹ ਗੱਲ ਕਹੀ ਕਿ ਵੀ ਮੈਂ ਕਿਉਂ ਜਿਹੜਾ ਪਾਰਲੀਮੈਂਟ 'ਚ ਜਾਣਾ ਕਿਉਂ ਸਮਝਿਆ, ਉਹਨਾਂ ਨੇ ਕਿਹਾ ਵੀ ਇੱਕ ਤਾਂ ਆਪਣੇ ਲੋਕਾਂ ਨੂੰ ਕੈਨੇਡੀਅਨ ਬ੍ਰਿਟਿਸ਼ ਕੋਲੰਬੀਆ ਦੇ ਸਿੱਖਾਂ ਦੇ ਵਿੱਚ ਬੜੀ ਇਨਸਿਕਿਉਰਿਟੀ ਸੀ, ਔਰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸੀ ਵੀ ਐਜ਼ ਏ ਪ੍ਰਾਈਮ ਮਿਨਿਸਟਰ ਅਸੀਂ ਤੁਹਾਨੂੰ ਜਿਹੜਾ ਉਹ ਪ੍ਰੋਟੈਕਸ਼ਨ ਦੇਵਾਂਗੇ। ਸੈਕੰਡਲੀ ਉਹਨਾਂ ਨੇ ਕਿਹਾ ਵੀ ਜਿਹੜਾ ਇੰਡੀਆ ਦਾ ਬੈਲੀਜਰੈਂਟ ਬਿਹੇਵੀਅਰ ਸੀ ਕਿ 3 ਮਹੀਨੇ ਅਸੀਂ ਬਿਹਾਈਂਡ ਦਾ ਡੋਰਸ ਜਾਂ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਕੀਤੀ ਤੇ ਇਹ ਬੜਾ ਜ਼ਰੂਰੀ ਸੀ ਕਿ ਇੰਡੀਆ ਨੂੰ ਡੈਟਰ ਕੀਤਾ ਜਾਏ ਕਿ ਦੇ ਸ਼ੁਡਨਟ ਡੂ ਐਨੀਥਿੰਗ ਫਰਦਰ, ਕਿ ਜੋ ਉਹਨਾਂ ਨੇ ਰਸਤਾ ਚੁਣਿਆ। ਸੋ ਇਸ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਵੀ ਇਹ ਇਕੱਲਾ
ਇਹੀ ਨਹੀਂ ਸੀ। ਔਰ ਫਾਈਵ ਆਈਜ਼ ਕੰਟਰੀ ਦਾ ਸਾਨੂੰ ਪਤਾ ਹੈ ਸਾਰਾ ਜਾਣਕਾਰੀ। ਔਰ ਕੱਲ ਜਿਵੇਂ ਉਹਨਾਂ ਦੇ ਸੀਸਸ ਦੇ ਡਾਇਰੈਕਟਰ ਨੇ ਕਿਹਾ ਕਿ ਵੀ ਸਾਡੇ ਕੋਲ ਕੁਛ ਤਾਂ ਸਾਡੇ ਕੋਲ ਜਾਣਕਾਰੀ ਸੀ, ਪਰ ਸਾਡੇ ਲਈ ਵੀ ਬਹੁਤ ਕੁਝ ਜਿਹੜੀ ਇੰਡਾਇਕਟਮੈਂਟ ਆਈ ਹੈ ਉਸ ਤੋਂ ਬਾਅਦ ਸਾਡੇ ਸਾਹਮਣੇ ਵੀ ਹੋਰ ਜਾਣਕਾਰੀਆਂ ਆਈਆਂ ਨੇ ਜੀ। ਹੁਣ ਜਦੋਂ ਇਹ ਸਾਰੀਆਂ ਇਨਵੈਸਟੀਗੇਸ਼ਨਸ ਚੱਲ ਰਹੀਆਂ ਹੈ ਔਰ ਆਲਰੇਡੀ ਜਸਟਿਨ ਟਰੂਡੋ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਇਹ ਕਿਹਾ ਸੀ ਕਿ ਵੀ ਇਹ ਫੋਰਨ ਇੰਟਰਫੀਅਰੈਂਸ ਜਿਹਦੇ ਥੱਲੇ ਪਹਿਲਾਂ ਚਾਈਨਾ ਜਾਂ ਰਸ਼ੀਆ ਦਾ ਜ਼ਿਕਰ ਜ਼ਿਆਦਾ ਹੁੰਦਾ ਸੀ, ਚਾਈਨਾ ਦਾ ਜ਼ਿਆਦਾ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਜੀ, ਉਹਦੇ ਚ ਉਹਨਾਂ ਨੇ ਇੰਡੀਆ ਦਾ ਵੀ ਮੈਂਸ਼ਨ ਕੀਤਾ ਸੀ। ਔਰ ਉਦੋਂ ਇਹ ਬੜੀ ਕੁਆਇਟ ਜਿਹਾ ਲੱਗਦਾ ਸੀ ਕਿ ਵੀ ਇਹ ਕਿਵੇਂ ਉਹਨਾਂ ਨੇ ਇੰਡੀਆ ਦਾ ਨਾਂ ਲਿਆ ਇਸ ਮਾਮਲੇ 'ਚ। ਲੇਕਿਨ ਫਿਰ ਅਸੀਂ ਦੇਖਦੇ ਹਾਂ ਵੀ ਹੌਲੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਵੀ ਇੱਕ ਜਿਹੜਾ ਖਾਸ ਤੌਰ ਤੇ ਬਾਜ ਪਬਲੀਕੇਸ਼ਨ ਨੇ ਇਸ ਦੇ ਉੱਤੇ ਪੂਰੀ ਡੀਟੇਲ ਸਟੋਰੀ ਕੀਤੀ ਹੈ ਕਿ ਜਿਹੜੀ ਕੈਨੇਡੀਅਨ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਜੀ, ਉਹਨਾਂ ਦੇ ਲੀਡਰਸ਼ਿਪ ਦੀ ਚੋਣ ਵੇਲੇ ਕਿਵੇਂ ਇੰਡੀਆ ਨੇ ਇੰਟਰਫੀਅਰ ਕੀਤਾ। ਔਰ ਉਸ ਵੇਲੇ ਮਿਸਟਰ ਬਰਾਊਨ ਜਿਹੜੇ ਬਾਅਦ ਦੇ ਵਿੱਚ ਬਰੈਂਪਟਨ ਦੇ ਮੇਅਰ ਵੀ ਬਣੇ ਔਰ ਉਸ ਵੇਲੇ ਜਿਹੜੇ ਇਸ ਰੇਸ ਦੇ ਵਿੱਚ ਸਨ ਲੀਡਰਸ਼ਿਪ ਦੇ, ਕਿਉਂਕਿ ਕੰਜ਼ਰਵੇਟਿਵ ਪਾਰਟੀ ਮੇਨ ਪਾਰਟੀ ਹੈ ਰੂਲਿੰਗ ਕੈਨੇਡਾ ਦੇ ਵਿੱਚ, ਲਿਬਰਲ ਔਰ ਕੰਜ਼ਰਵੇਟਿਵ ਦੇ ਵਿਚਾਲੇ ਜਿਹੜੀ ਹੈ ਉਹ ਮਿਊਜ਼ੀਕਲ ਚੇਅਰ ਵਾਲਾ ਪਾਰਟ ਹੁੰਦਾ ਹੈ। ਐਨਡੀਪੀ ਜਿਹੜੀ ਹੈ ਉਹ ਸਪੋਰਟਿੰਗ ਜ਼ਰੂਰ ਹੈ, ਜਿਵੇਂ ਹੁਣ ਜੇ ਮਾਈਨੋਰਿਟੀ 'ਚ ਹੈ ਜਸਟਿਨ ਟਰੂਡੋ ਦੀ ਪਾਰਟੀ ਤੇ ਜਗਮੀਤ ਸਿੰਘ ਦੀ ਅਗਵਾਈ ਥੱਲੇ ਉਹਨਾਂ ਨੂੰ ਉਹ ਸਪੋਰਟ ਕਰ ਰਹੇ, ਪਰ ਉਹਨਾਂ ਦੀ ਹਕੂਮਤ ਕਦੇ ਨਹੀਂ ਬਣੀ। ਸੋ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਹੋਣ ਦਾ ਮਤਲਬ ਹੁੰਦਾ ਹੈ ਕਿ ਬਈ ਨੈਕਸਟ ਪ੍ਰਾਈਮ ਮਿਨਿਸਟਰ ਹੋਣਾ। ਸੋ ਇੰਡੀਆ ਨੇ ਜਿਹੜਾ ਕਿਉਂਕਿ ਵਿਦਨ ਕੰਜ਼ਰਵੇਟਿਵ ਪਾਰਟੀ ਚੋਣ ਦੇ ਵਿੱਚ ਇੱਕ ਪਾਸੇ ਮਿਸਟਰ ਬਰਾਊਨ ਸੀ ਔਰ ਦੂਸਰੇ ਪਾਸੇ ਜਿਹੜਾ ਕੈਂਡੀਡੇਟ, ਕਿਉਂਕਿ ਮਿਸਟਰ ਬਰਾਊਨ ਇਹਨਾਂ ਨੇ ਫਾਰਮਰ ਮੂਵਮੈਂਟ ਦੇ ਵੇਲੇ ਵੀ ਜਿਹੜਾ ਉਹ ਸਿੰਪੈਥੈਟਿਕ ਐਟੀਟਿਊਡ ਰੱਖਿਆ ਔਰ ਜਦੋਂ ਸੀਏ ਪਾਸ ਕੀਤਾ ਇੰਡੀਆ ਨੇ ਉਹਨਾਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹਦੇ 'ਚ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਇਹ ਡਿਸਕ੍ਰਿਮੀਨੇਟਰੀ ਹੈ। ਸੋ ਉਹੀ ਮਿਸਟਰ ਬਰਾਊਨ ਜਿਹੜੇ ਪਹਿਲਾਂ ਇਹਨਾਂ ਦੀਆਂ ਵੀ ਅੱਖਾਂ ਦੇ ਤਾਰੇ ਸੀ ਇੰਡੀਅਨਸ ਦੇ, ਉਹਨਾਂ ਨੇ ਹੁਣ ਇਸ ਇਨਵੈਸਟੀਗੇਟਿਵ ਸਟੋਰੀ 'ਚੋਂ ਦੇਖਦੇ ਹਾਂ ਉਹਨਾਂ ਨੇ ਇਹ ਕਿਹਾ ਕਿ ਜੀ ਅੱਗੇ ਤੋਂ ਤੁਸੀਂ ਕਿਸੇ ਕਮਿਊਨਿਟੀ ਫੰਕਸ਼ਨ 'ਚ ਨਹੀਂ ਆਉਣਾ। ਔਰ ਇਹੀ ਨਹੀਂ, ਪਾਰਟੀ ਦੀ ਲੀਡਰਸ਼ਿਪ ਦੀ ਚੋਣ ਵੇਲੇ ਵੀ ਜਿਹੜਾ ਇੰਡੀਅਨ ਕੌਂਸੂਲੇਟ ਨੇ ਇੱਕ ਐਮਪੀ ਦੇ ਦਫ਼ਤਰ 'ਚ ਜਾ ਕੇ ਉਹਨੂੰ ਕਿਹਾ ਵੀ ਤੁਸੀਂ ਇਹਨੂੰ ਮਿਸਟਰ ਬਰਾਊਨ ਨੂੰ ਵੋਟ ਨਾ ਪਾਓ। ਹਾਲਾਂ ਮਿਸਟਰ ਬਰਾਊਨ ਨੂੰ ਜਦੋਂ ਇਹ ਚੋਣ ਹੋਣੀ ਸੀ ਉਸ ਤੋਂ 2 ਮਹੀਨੇ ਪਹਿਲਾਂ ਚੋਣ 'ਚੋਂ ਹਟਣਾ ਪਿਆ, ਕੋਈ ਡਿਫਰੈਂਟ ਇਨਵੈਸਟੀਗੇਸ਼ਨ ਜਾਂ ਕਲੈਸ਼ ਆਫ ਐਥੀਕਲ ਇੰਟਰਸਟ ਜਾਂ ਕੀ ਆਇਆ, ਬਾਅਦ 'ਚੋਂ ਬਰੈਂਪਟਨ ਦਾ ਮੇਅਰ ਵੀ ਬਣੇ। ਹੁਣ ਇਸ ਤੋਂ ਇਹ ਜਿਹੜੀ ਹੈ ਪਾਰਟ ਇੰਟਰਫੀਅਰੈਂਸ ਦੀ ਗੱਲ ਆ ਰਹੀ ਹੈ ਵੀ ਕੱਲਾ ਇਹੀ ਨਹੀਂ ਕਿ ਉਹਨਾਂ ਨੇ ਮਰਡਰ ਕੀਤਾ, ਉਸ ਤੋਂ ਪਹਿਲਾਂ ਜਿਹੜੀ ਇੰਡੀਅਨ ਗਵਰਨਮੈਂਟ ਦੇ ਇੰਟਰਫੀਅਰੈਂਸ ਹੈ ਕੈਨੇਡੀਅਨ ਦੇ ਢਾਂਚੇ 'ਚ, ਕੈਨੇਡੀਅਨ ਸਿਸਟਮ ਦੇ। ਜੇ ਹੁਣ ਉੱਥੇ ਇਹਨਾਂ ਨੇ ਡਿਸਾਈਡ ਕਰਨਾ ਹੈ ਕਿ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕਿਹਨੂੰ ਬਣਾਉਣਾ ਹੈ ਤੇ ਜਿਹਨੂੰ ਬਰਾਊਨ ਦੀ ਥਾਂ ਤੇ ਮਿਸਟਰ ਪੇਅਰ ਹੈ ਜਾਂ ਉਹਨਾਂ ਦਾ ਕੀ ਨਾਂ ਹੈਗਾ ਉਹ ਪ੍ਰੋ ਇੰਡੀਆ ਬਿਆਨਬਾਜ਼ੀ ਵੀ ਔਰ ਹੁਣ ਵੀ ਇਸ ਮੁੱਦੇ ਤੇ ਥੋੜੀ ਸੌਫਟ ਐਟੀਟਿਊਡ ਰਿਹਾ। ਹਾਲਾਂਕਿ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇਨਕਸ਼ਾਫ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਵੀ, ਕੰਜ਼ਰਵੇਟਿਵ ਪਾਰਟੀ ਲੀਡਰ ਨਾਲ ਵੀ, ਐਨਡੀਪੀ ਲੀਡਰ ਨਾਲ ਵੀ ਔਰ ਬਲੌਕ ਕਿਊਬੇਕॉयਸ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਬਰੀਫ ਕਰਨ ਤੋਂ ਬਾਅਦ ਹੀ ਉਹਨੇ ਪਾਰਲੀਮੈਂਟ ਜਾ ਕੇ ਇਹ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਅਨ ਏਜੰਟ ਨੇ ਕੀਤਾ। ਹੁਣ ਇਸ ਦੇ ਚੱਲਦਿਆਂ ਜਿਹੜੀ ਅੱਜ ਹੋਰ ਵੀ ਐਕਸਪਲਿਸਿਟਲੀ ਜਿਹਨੂੰ ਇੰਡੀਆ ਦੀ ਪੀਟੀਆਈ ਨਿਊਜ਼ ਏਜੰਸੀ ਨੇ ਚੁੱਕਿਆ ਔਰ ਇਹ ਜਿਹੜੀ ਹੈ ਉਹਨੇ ਬਿਲਕੁਲ ਕਲੀਅਰਲੀ ਕਿਹਾ ਕਿ ਵੀ ਮੈਂ ਇਸ ਲਈ ਪਬਲਿਕਲੀ ਕਿਹਾ ਕਿਉਂਕਿ ਐਕਸਟਰਾ ਲੈਵਲ ਆਫ ਡੈਟਰੈਂਸ ਮੈਂ ਚਾਹੁੰਦਾ ਸੀ ਇੰਡੀਆ ਨੂੰ ਹਟਾਉਣ ਦੇ ਲਈ। ਤੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੀ ਤੁਸੀਂ ਜਿਹੜਾ ਇਹ ਬਜਾਏ ਕਿ ਪੋਲੀਟੀਕਲੀ ਪਾਰਲੀਮੈਂਟ 'ਚ ਦੱਸਣ ਦੇ ਅਮਰੀਕਾ ਵਾਂਗ ਕਿਉਂ ਨਹੀਂ ਕੀਤਾ ਜਿਹਦੇ 'ਚ ਉਹਨਾਂ ਨੇ ਇੰਡਾਇਕਟਮੈਂਟ ਫਾਈਲ ਕੀਤੀ ਹੈ ਜਦੋਂ ਕਿ ਤੁਹਾਡਾ, ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ we felt that all the quiet diplomacy and all the measures that were put in and ensured that our security services put in to keep people safe in the community needed a further level of deterrence, perhaps of saying publicly and loudly that we know or we have credible reasons to believe that the Indian government was behind this। कि भी ਅਸੀਂ diplomacy का ਜਦੋਂ ਉਹਨਾਂ ਨੇ ਕਿਹਾ ਗਿਆ ਕਿ ਭਾਈ ਇਹ ਤੁਸੀਂ ਇਹਨਾਂ ਨੂੰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਇਜ਼ ਇਨਵੈਸਟੀਗੇਟਿੰਗ ਏ ਮਰਡਰ ਐਂਡ देयर ਆਰ ਡਿਫਰੈਂਟ ਸਟੇਕਸ ਇਨਵੋਲਵਡ ਇਨ ਦੈਟ ਐਂਡ ਆਵਰ ਜਸਟਿਸ ਸਿਸਟਮ ਹੈਵ ਡਿਫਰੈਂਟ ਪ੍ਰੋਸੈਸਿਸ ਬਟ ਦੈਟ ਇਜ਼ ਅਨਫੋਲਡਿੰਗ। ਉਹਨਾਂ ਨੇ ਕਿਹਾ ਜੀ ਅਸੀਂ ਸਾਡਾ ਆਪਣਾ ਸਿਸਟਮ ਹੈ, ਇੱਥੇ ਤਾਂ ਮਰਡਰ ਹੋਇਆ ਜੀ
ਉੱਥੇ ਪਲਾਟ ਅਨਫੋਲਡ ਹੋਇਆ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ, ਟਰੂਡੋ ਦੇ ਨੇ, ਕੈਨੇਡਾ ਇੰਟੈਂਡਸ ਟੂ ਰਿਵੀਲ ਐਵੀਡੈਂਸ ਵੈਰੀ ਮਚ in the fashion the US did when we reach those points in the investigation ਕਿ ਜਿਵੇਂ ਕਿਉਂਕਿ ਅਲਟੀਮੇਟਲੀ ਤਾਂ ਇੰਡਾਇਰੈਕਟ ਉਹਨਾਂ ਨੇ ਕਿਹਾ ਵੀ ਅਸੀਂ ਵੀ US ਫੈਸ਼ਨ ਦੇ ਮੁਤਾਬਕ ਕਿ ਜੋ 15 ਸਫ਼ਿਆਂ ਦਾ ਆਇਆ ਇਹ ਕਰਾਂਗੇ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਲਈ ਜਿਹੜਾ ਹੈ ਉਹ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਕੈਨੇਡਾ ਦਾ ਸਟੈਂਡ ਇਸ ਨੇ ਕਾਫੀ ਜੋ ਕੰਸਿਸਟੈਂਟ ਸਟੈਂਡ ਹੈ। ਔਰ ਅੱਜ ਜਦੋਂ ਕਿ ਆਸਟ੍ਰੇਲੀਆ ਦਾ ਹਾਈ ਕਮਿਸ਼ਨਰ ਇੰਡੀਆ ਦੇ ਵਿੱਚ ਉਹ ਮਿਸਟਰ ਫਿਲਿਪ ਗ੍ਰੀਨ ਔਰ ਈਵਨ ਇਸੇ ਹੀ ਪੀਟੀਆਈ ਨੇ ਜਿਹੜੀ ਪ੍ਰੈਸ ਟਰਸਟ ਆਫ ਇੰਡੀਆ ਇਹ ਹੈਡਲਾਈਨ ਬਣਾਈ ਹੈ, ਆਸਟ੍ਰੇਲੀਆ ਹੈਜ਼ ਐਂਗਜ਼ਾਇਟੀ ਓਵਰ ਕੈਨੇਡਾ US ਚਾਰजेस ਆਫ ਇੰਡੀਅਨ ਲਿੰਕਸ। ਇਹਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਨੇ ਵੀ ਜਿਹੜਾ ਉਹ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਜਿਵੇਂ ਕੈਨੇਡਾ ਔਰ US ਦੇ ਚਾਰजेस ਨੇ ਉਹਨਾਂ ਬਾਰੇ ਇਹ ਜੋ ਇੰਡੀਆ ਦੇ ਨਾਲ ਹੈ ਇਸ ਬਾਰੇ ਅਸੀਂ ਐਂਕਸ਼ੀਅਸ ਹਾਂ ਜਾਂ ਐਂਗਜ਼ਾਇਟੀ ਰੱਖਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਨਵੈਸਟੀਗੇਸ਼ਨ ਠੀਕ ਡਾਇਰੈਕਸ਼ਨ 'ਚ ਜਾ ਰਹੀ ਹੈ। ਪੋਲੀਟੀਕਲੀ ਵੀ ਅਮਰੀਕਾ ਕੈਨੇਡਾ ਦਾ ਮਜ਼ਬੂਤੀ ਨਾਲ ਲਿਆ ਸਟੈਂਡ, ਔਰ ਕੈਨੇਡਾ ਨੂੰ ਤਾਂ ਪਨਿਸ਼ ਕਰਨ ਦੇ ਲਈ ਇੰਡੀਆ ਨੇ ਜਿਵੇਂ ਉਹਨਾਂ ਦੇ 39 ਡਿਪਲੋਮੈਟ ਬਾਹਰ ਕੱਢੇ, ਜਿਵੇਂ ਉਹਨਾਂ ਦੇ ਅੱਗੋਂ ਡਿਪੈਂਡੈਂਟ 42 ਬਾਹਰ ਕੱਢੇ ਇੱਕ ਸਟੇਜ ਤੇ ਵੀਜ਼ਾ ਰੋਕਿਆ, ਦੂਸਰਾ ਜਿਹੜਾ ਹੈ ਔਰ ਜਿਹੜੀ ਅਦਰਵਾਈਜ਼ ਹੈ ਨੈਗੇਟਿਵਿਟੀ ਉਹ ਆਪਣੀ ਥਾਂ ਤੇ। ਸੋ ਅਸੀਂ ਸਮਝਦੇ ਹਾਂ, ਅਸੀਂ ਹੋਪ ਕਰਦੇ ਹਾਂ ਕਿ ਜਿਹੜਾ ਜਸਟਿਨ ਟਰੂਡੋ ਦਾ ਐਡਮਿਨਿਸਟ੍ਰੇਸ਼ਨ ਹੈ ਇਹ ਬਹੁਤ ਜਲਦੀ ਹਰਦੀਪ ਨਿੱਜਰ ਦੇ ਕਾਤਲਾਂ ਤੱਕ ਜਿਹੜਾ ਹੈ ਉਹ ਪਹੁੰਚੇਗਾ, ਔਰ ਜ਼ਾਹਰ ਹੈ ਕਿ ਇਹ ਜਦੋਂ ਤੱਕ ਅਦਾਲਤ ਦੇ ਵਿੱਚ ਇੰਡਾਇਕਟਮੈਂਟ ਨਹੀਂ ਹੁੰਦੀ ਉਦੋਂ ਤੱਕ ਅਸੀਂ ਵੀ ਜਿਹੜਾ ਇਸ ਨੂੰ ਬੜਾ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਆਰ ਕੀਪਿੰਗ ਦਾ ਫਿੰਗਰਸ ਕ੍ਰੋਸਡ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਜਸਟਿਨ ਟਰੂਡੋ ਨੇ ਕਿਹਾ ਵੀ ਕ੍ਰੈਡੀਬਲ ਐਵੀਡੈਂਸ ਜਿਹੜੀ ਹੈ ਔਰ ਇਹ ਕਰੋਬੋਰੇਟ ਵੀ ਕਰ ਰਹੇ ਨੇ ਅਮਰੀਕਨ ਐਵੀਡੈਂਸ ਦੇ ਨਾਲ ਵੀ। ਹਾਂਜੀ ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ ਇੱਕ ਛੋਟੇ ਜਿਹੇ ਬ੍ਰੇਕ ਤੇ ਲਈ ਇੱਥੇ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਡਿਸਕਸ਼ਨ ਨੂੰ ਕੰਟੀਨਿਊ ਕਰਦੇ ਹਾਂ।